ਤੇ ਸ਼ਰਮਾ ਜੀ ਐਸਵਾਈਐਲ ਦਾ ਕੋਈ ਹੱਲ ਨਿਕਲਿਆ ਜੀ? ਬਿਲਕੁਲ ਜੀ, ਮਿਲ ਗਿਆ। ਹੂੰ। ਐਸਵਾਈਐਲ ਦਾ ਹੱਲ ਹੋ ਗਿਆ। ਮੁੱਖ ਮੰਤਰੀ ਸਾਹਿਬ ਕਹਿੰਦੇ ਬਸ ਇੱਕ ਅੱਖਰ ਅੱਗੇ ਪਿੱਛੇ ਕਰਨਾ। ਠੀਕ ਹੈ। ਤੇ ਇਸ ਲਈ ਕਹਿੰਦੇ ਜੀ ਐਸਵਾਈਐਲ ਨੂੰ ਵਾਈਐਸਐਲ ਬਣਾਉਣਾ, ਬਸ ਇਹਨੇ ਨਾਲ ਮਸਲਾ ਹੱਲ ਹੋ ਜਾਣਾ। ਅੱਛਾ। ਅਰਵਿੰਦ ਕੇਜਰੀਵਾਲ ਕਹਿੰਦੇ ਜੀ ਮੈਂ ਚਾਹ ਦੇ ਕੱਪ ਤੇ ਮਸਲਾ ਹੱਲ ਕਰ ਸਕਦਾ। ਬਿਲਕੁਲ ਕਹਿੰਦੇ ਰਹੇ ਆ ਜੀ, ਬਿਲਕੁਲ। ਮੁੱਖ ਮੰਤਰੀ ਸਾਹਿਬ ਨੇ ਪੂਰੀ ਐਸਵਾਈਐਲ ਦੇਖੋ, ਅਕਾਲੀਆਂ ਦਾ ਰਾਜ ਗਣਾਇਆ, ਕਾਂਗਰਸੀਆਂ ਦਾ ਰਾਜ ਗਣਾਇਆ, ਪੰਜਾਬ ਦੇ ਸਮੇਂ-ਸਮੇਂ ਦੇ ਮੁੱਖ ਮੰਤਰੀ ਦੇ ਹਵਾਲੇ ਨਾਲ ਕਿਹਨੇ ਹਰਿਆਣੇ ਤੋਂ ਗਿਆਨੀ ਜੈਲ ਸਿੰਘ ਨੇ ਕਹਿੰਦੇ ਪਹਿਲੇ ਪੈਸੇ ਲਏ, ਉਸ ਤੋਂ ਬਾਅਦ ਬਾਦਲਾਂ ਨੇ ਦੂਈ ਕਿਸ਼ਤ ਲਈ। ਸੋ ਸਾਰਾ ਗਣਾਇਆ ਮੁੱਖ ਮੰਤਰੀ ਸਾਹਿਬ ਨੇ ਕਿ ਹਾਂ ਪਹਿਲੀ ਵਾਰ ਗਿਆਨੀ ਜੈਲ ਸਿੰਘ ਨੇ ਲੈ ਲਿਆ ਜੀ, ਕਹਿੰਦੇ ਕਿ 1 ਕਰੋੜ ਹੈ ਨਾ, ਫਿਰ 1.5 ਕਰੋੜ ਬਾਦਲਾਂ ਨੇ ਲੈ ਲਿਆ। ਸੋ ਇਸ ਲਈ ਕਹਿੰਦੇ ਜੀ ਕਿ ਇਹਨਾਂ ਨੇ ਸੌਦੇ ਕੀਤੇ। ਤੇ ਕਹਿੰਦੇ ਜੀ ਬਾਦਲਾਂ ਦੀਆਂ ਚਿੱਠੀਆਂ ਪਈਆਂ, ਮੇਰੇ ਜੇਲ੍ਹ 'ਚ ਬੈਠਿਆਂ ਵੀ ਚਿੱਠੀਆਂ ਲਿਖੀ ਜਾਂਦੇ ਸੀ ਕੇਂਦਰ ਨੂੰ ਕਿ ਹੁਣ ਤਾਂ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗਿਆ, ਛੇਤੀ ਬਣਾ ਲਓ ਨਹਿਰ, ਆਪਣੇ ਖੇਤਾਂ ਨੂੰ ਸਿੱਧੀ ਨਹਿਰ ਕਢਾ ਲਈ। ਕਹਿੰਦੇ ਆਹ ਸੌਦੇ ਕੀਤੇ ਨੇ ਜੀ ਇਹਨਾਂ ਨੇ। ਸੋ ਪੂਰਾ ਕੱਚਾ ਚਿੱਟਾ ਖੋਲਿਆ। ਐਸਵਾਈਐਲ ਨੂੰ ਲੈ ਕੇ, ਪਾਣੀਆਂ ਦੇ ਮਸਲਿਆਂ ਨੂੰ ਲੈ ਕੇ ਸਮੇਂ-ਸਮੇਂ ਦੀਆਂ ਸਰਕਾਰਾਂ ਲੀਡਰਾਂ ਵੱਲੋਂ ਪੰਜਾਬ ਨਾਲ ਕੀਤੇ ਧੋਖਿਆਂ ਦੇ ਜੋ ਦਸਤਾਵੇਜ਼ ਸੀ, ਉਹ ਬੇਸ਼ੱਕ ਜਾਣਕਾਰੀ ਸੀ, ਮਤਲਬ ਕਈ ਤਰ੍ਹਾਂ ਨੂੰ ਕੱਚੀ ਪੱਕੀ ਜਾਣਕਾਰੀ ਸੀ, ਕਈਆਂ ਨੂੰ ਪੂਰੀ ਜਾਣਕਾਰੀ ਸੀ, ਪਰ ਉਹ ਦਸਤਾਵੇਜ਼ ਖਿਲਰੇ ਹੋਏ ਰੂਪ ਸੀ। ਸੋ ਮੁੱਖ ਮੰਤਰੀ ਸਾਹਿਬ ਨੇ ਕੱਲ ਇੱਕ ਕਿਤਾਬ 'ਚ ਇਕੱਠੇ ਕਰਤੇ। ਇੱਕ ਚੰਗਾ ਕੰਮ ਹੈ। ਉਹਨਾਂ ਨੇ ਵਾਈਟ ਪੇਪਰ ਵੀ ਲਿਆਂਦਾ ਜਿਹੜਾ ਪੁਰਾਣਾ ਸੀ, ਕਹਿੰਦੇ ਲੁਕੋ ਕੇ ਦੱਬ ਕੇ ਰੱਖਿਆ ਹੋਇਆ ਸੀ, ਮੈਂ ਕੱਢ ਲਿਆ, ਆ ਚੱਕੋ। ਸੋ ਦਸਤਾਵੇਜ਼ੀ ਰੂਪ ਤੇ ਤਾਂ ਉਹਨਾਂ ਦਾ ਕੰਮ ਕਮਾਲ ਦਾ। ਪਰ ਉਹਨਾਂ ਨੇ ਇਸ ਮਸਲੇ ਦੇ ਲਈ ਜਦੋਂ ਗਿਆਨੀ ਜੈਲ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ, ਜਦੋਂ ਦਰਬਾਰਾ ਸਿੰਘ ਦੇ ਉੱਤੇ ਉਂਗਲ ਧਰੀ, ਜਿਹੜਾ ਕਹਿੰਦਾ ਮੇਰੇ ਤੋਂ ਜਬਰੀ ਗੁੱਠਾ ਲਵਾ ਲਿਆ, ਪਰ ਕੁਰਸੀ ਬਚਾਉਣ ਲਈ ਗੁੱਠਾ ਲਾਇਆ, ਮਿੱਤਰਾ ਇਹ ਤਾਂ ਸਦਾ ਸਵਾਲਾਂ ਦੇ ਘੇਰੇ 'ਚ ਰਹੂਗਾ ਨਾ। ਤੇ ਉਹ ਤੋਂ ਬਾਅਦ ਉਹਨਾਂ ਨੇ ਫਿਰ ਬਰਨਾਲੇ ਦਾ ਦੌਰ, ਫਿਰ ਬਾਦਲਾਂ ਦਾ ਦੌਰ, ਫਿਰ ਕੈਪਟਨ ਦਾ ਦੌਰ, ਇੱਥੇ ਤੱਕ ਸਾਰਾ ਜ਼ਿਕਰ ਕੀਤਾ ਕਿ ਕਿਹਨੇ ਕੀ ਕੀਤਾ। ਚੰਗੀ ਗੱਲ ਹੈ। ਤੇ ਮੁੱਖ ਮੰਤਰੀ ਸਾਹਿਬ ਨੇ ਇਹਦੇ ਲਈ ਕਿ ਮਤਲਬ ਕਿ ਬਲਰਾਮ ਜਾਖੜ ਨੇ ਆਹ ਕੀਤਾ, ਉਹਦੇ ਲਈ ਸੁਨੀਲ ਜਾਖੜ ਨੂੰ ਕਟਹਿਰੇ 'ਚ ਖੜਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਆਹ ਕੀਤਾ, ਉਹਦੇ ਲਈ ਸੁਖਵੀਰ ਬਾਦਲ ਨੂੰ ਕਟਹਿਰੇ 'ਚ ਖੜਾ ਕੀਤਾ। ਤੇ ਜੇ ਇਹ ਸਾਰੇ ਕਾਰਿਆਂ ਲਈ ਆਹ ਜ਼ਿੰਮੇਵਾਰ ਹੈਗੇ ਨੇ ਨਾਲ ਉਹਨਾਂ ਦਾ ਟੱਬਰ, ਫਿਰ ਗਿਆਨੀ ਜੈਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਤੁਸੀਂ ਨਾਲ ਕਿਉਂ ਲਈ ਬੈਠੇ ਹੋ? ਤੇ ਗਿਆਨੀ ਜੈਲ ਸਿੰਘ ਦੇ ਕਾਰਿਆਂ ਲਈ ਉਹਦੇ ਰਿਸ਼ਤੇਦਾਰ ਵੀ ਤਾਂ ਨਾਲ ਜ਼ਿੰਮੇਵਾਰ ਹੋਣਗੇ ਨਾ। ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਐਸਵਾਈਐਲ ਵਾਲੇ ਮਸਲੇ ਤੇ ਜਾਂ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਕਹਿੰਦੇ ਜਦੋਂ ਹੜ੍ਹ ਆਏ, ਮੈਂ ਰਾਜਸਥਾਨ ਨੂੰ ਚਿੱਠੀ ਲਿਖੀ ਜੀ ਕਿ ਭਾਈ ਪਾਣੀ ਪਿਆ ਸਾਡੇ ਕੋਲ, ਲੈ ਲਓ। ਕਹਿੰਦੇ ਉਹਨਾਂ ਨੇ ਇਨਕਾਰ ਕਰਤਾ। ਮੈਂ ਕਿਹਾ ਲਿਖਤੀ ਭੇਜੋ। ਉਹ ਕਹਿੰਦੇ ਸਾਨੂੰ ਤਾਂ ਇੰਨਾ ਕੀ ਚਾਹੀਦਾ ਜੀ, ਅਸੀਂ ਨਹੀਂ ਵੱਧ ਲੈਣਾ। ਮੈਂ ਹਰਿਆਣੇ ਨੂੰ ਚਿੱਠੀ ਲਿਖੀ ਤੇ ਕਿ ਪਾਣੀ ਲੈ ਲਓ। ਉਹ ਕਹਿੰਦੇ ਨਾ ਹੁਣ ਨਹੀਂ ਸਾਨੂੰ ਚਾਹੀਦਾ, ਸਾਨੂੰ ਤਾਂ ਇੰਨਾ ਕੁ ਚਾਹੀਦਾ। ਕਹਿੰਦੇ ਮੈਂ ਕਿਹਾ ਲਿਖਤੀ ਭੇਜੋ। ਹੁਣ ਅਸੀਂ ਕਹਿੰਦੇ ਦਸਤਾਵੇਜ਼ ਕੋਰਟ 'ਚ ਪੇਸ਼ ਕਰਾਂਗੇ ਜੀ, ਕਹਿੰਦੇ ਤਾਂ ਇੰਨਾ ਪਾਣੀ ਚਾਹੀਦਾ ਹੁੰਦਾ ਕਿ ਡੁੱਬਣ ਲਈ ਸਾਨੂੰ। ਕਹਿੰਦੇ ਹਿਮਾਚਲ ਵਾਲੇ ਰੌਲਾ ਪਾਉਂਦੇ ਰਹਿੰਦੇ ਕਿ ਸਾਡਾ ਹੋਰ ਪਾਣੀ ਚਾਹੀਦਾ ਸਾਨੂੰ। ਮੈਂ ਕਿਹਾ ਜੀ ਰੋਕ ਲਓ ਹੁਣ। ਕਹਿੰਦੇ ਫਿਰ ਉਹਨਾਂ ਨੇ ਨਾ ਕਰਤੀ। ਮੇਰਾ ਸਵਾਲ ਇਹ ਆ ਕਿ ਮੁੱਖ ਮੰਤਰੀ ਸਾਹਿਬ, ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਸਾਡੇ ਕੋਲ ਵਾਧੂ ਪਾਣੀ ਆ, ਲੈ ਲਓ, ਤੁਸੀਂ ਚਿੱਠੀਆਂ ਲਿਖ ਸਕਦੇ ਹੋ, ਤਾਂ ਤੁਸੀਂ ਇਹ ਕਿਉਂ ਨਹੀਂ ਪੁੱਛਿਆ ਕਿ ਭਾਈ ਇੰਨਾ ਪਾਣੀ ਵੱਧ ਚਲਾ ਗਿਆ, ਉਹਦੇ ਪੈਸੇ ਦੇ ਦਿਓ ਸਾਨੂੰ। ਜਿਹੜਾ ਪਾਣੀ ਤੁਸੀਂ ਪਹਿਲਾਂ ਮੁੱਲ ਖਰੀਦਦੇ ਸੀ, ਹੁਣ ਕਿਉਂ ਨਹੀਂ ਉਹਦੀ ਵਸੂਲੀ ਲਈ ਕਿਉਂ ਚਿੱਠੀ ਲਿਖੀ? ਬਿਲਕੁਲ। ਜੇ ਬਾਦਲਾਂ ਨੇ, ਕੈਪਟਨਾਂ ਨੇ, ਕਾਂਗਰਸੀਆਂ ਨੇ, ਅਕਾਲੀਆਂ ਨੇ ਪੰਜਾਬ ਨਾਲ ਧੋਖਾ ਕੀਤਾ, ਤਾਂ ਤੁਸੀਂ ਆਉਂਦੇ ਹੀ ਪੰਜਾਬ ਦੇ ਪਾਣੀਆਂ ਦਾ ਮੁੱਲ ਤੈਅ ਕਰਕੇ ਉਹਨਾਂ ਤੋਂ ਮੁੱਲ ਵਸੂਲਣਾ ਸ਼ੁਰੂ ਕੀਤਾ। ਜੀ। ਦਿੱਲੀ ਨੂੰ ਚਿੱਠੀ ਲਿਖੀ, ਜਿਹੜਾ ਦਿੱਲੀ ਹਿਮਾਚਲ ਨੂੰ ਪੈਸੇ ਦੇ ਰਿਹਾ, ਤੁਸੀਂ ਦਿੱਲੀ ਨੂੰ ਪੁੱਛਿਆ ਕਿ ਸਾਡੀ ਅਦਾਇਗੀ ਕਦ ਕਰੇਗਾ ਭਾਈ? ਤੇ ਜੇ ਇਹ ਕਟਹਿਰੇ 'ਚ ਖੜੇ ਕਰਨੇ ਬਣਦੇ ਨੇ, ਅਕਾਲੀ ਭਾਜਪਾਈ ਕਟਹਿਰੇ 'ਚ ਪਾਣੀਆਂ ਦੇ ਮਸਲੇ ਤੇ ਖੜੇ ਕਰਨੇ ਬਣਦੇ ਨੇ, ਤੇ ਉਸ ਨਾਤੇ ਜੇ ਇਹ ਖੜੇ ਕਰਨੇ ਆ ਤੇ ਨਾਲ ਸੰਦੀਪ ਪਾਠਕ ਨੂੰ ਵੀ ਖੜਾ ਕਰ ਲਿਓ, ਜਿਹੜਾ ਹਰਿਆਣੇ 'ਚ ਖੜ ਕੇ ਬੋਲ ਕੇ ਆਇਆ ਜੋ ਕੁਛ। ਸੋ ਇਸ ਲਈ ਐਸਵਾਈਐਲ ਦਾ ਹੱਲ, ਮੁੱਖ ਮੰਤਰੀ ਸਾਹਿਬ ਸਾਰੀ ਕਹਾਣੀ ਸੁਣਾ ਕੇ ਕਹਿੰਦੇ ਮੇਰੇ ਕੋਲ ਤਾਂ ਇਹਦਾ ਬਸ ਇੱਕੋ ਹੱਲ ਹੈ ਕਿ ਵਾਈਐਸਐਲ ਬਣਾ ਲਓ। ਵਾਈਐਸਐਲ ਮਤਲਬ ਮੈਂ ਚੰਡੀਗੜ੍ਹ ਤੋਂ ਲੁਧਿਆਣੇ ਗਿਆ, ਜਾਂ ਮੈਂ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਆਇਆ, ਰੂਟ ਤਾਂ ਇੱਕੋ ਹੈ ਜਨਾਬ। ਰੂਟ ਇੱਕੋ ਹੈ, ਬਿਲਕੁਲ ਸਹੀ ਹੈ। ਜਿਹੜੇ ਦਰਿਆ ਵਗਦੇ ਨੇ ਉਹਦੀ ਉਹ ਮਲਕੀਅਤ ਨੇ, ਉਹ ਸੂਬੇ ਉਹਦੇ ਮਾਲਕ ਨੇ, ਉਹ ਧਰਤੀ ਉਹਦੀ ਮਾਲਕ ਆ। ਦਰਿਆਵਾਂ ਨੂੰ ਬਹਾ ਬਦਲ ਕੇ ਨਹਿਰ ਕੱਢਣਾ ਇੱਕ ਹੋਰ ਪਹਿਲੂ ਆ। ਦਰਿਆਵਾਂ ਦਾ ਬਹਾ ਮੋੜਨਾ ਤੋੜਨਾ ਇਹ ਕੁਦਰਤ ਨਾਲ ਖਿਲਵਾੜ ਆ। ਜੀ।
ਜੇ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਭਾਈ ਸਤਲੁਜ ਸਾਡਾ, ਹੂੰ, ਹੂੰ, ਬਿਆਸ ਰਾਵੀ ਸਾਡੇ, ਹੂੰ, ਹੂੰ, ਹਰਿਆਣੇ ਚੋਂ ਲੰਘਦੇ ਨਹੀਂ, ਉਹਨਾਂ ਦਾ ਹੱਕ ਨਹੀਂ ਬਣਦਾ, ਸਾਡੇ ਨਾਲ ਧੋਖਾ ਹੋਇਆ, ਹੂੰ, ਹੂੰ, ਤੇ ਫਿਰ ਬਾਈ ਜਮਨਾ ਅਗਲਿਆਂ ਦੀ ਵਗਦੀ ਅਗਲਿਆਂ ਦੀ ਆ ਫਿਰ। ਹੂੰ। ਤੇ ਫਿਰ ਅਸੀਂ ਉਹਨਾਂ ਵਾਲੀ ਗਲਤੀ ਕਿਉਂ ਕਰ ਰਹੇ ਹਾਂ? ਜੇ ਉਹ ਸਾਡੇ ਨਾਲ ਧੋਖਾ ਕਰ ਰਹੇ ਨੇ ਤਾਂ ਅਸੀਂ ਇਹ ਧੋਖਾ ਕਰਦੇ ਹਾਂ ਕਿ ਹੁਣ ਤੁਸੀਂ ਸਾਡੇ ਵਾਲੀ ਜਮਨਾ ਇੱਧਰ ਛੱਡ ਦਿਓ। ਬਿਲਕੁਲ, ਬਿਲकुल ਅਸੀਂ ਨਾ ਇਸੇ ਸਾਡਾ ਕਰਕੇ ਜਮਨਾ 'ਚ ਹੱਕ ਆ ਹੂੰ, ਤੇ ਨਾ ਉਹਨਾਂ ਦਾ ਸਾਡੇ ਸਤਲੁਜ ਤੇ ਬਿਆਸ 'ਚ ਹੱਕ ਆ। ਹੂੰ, ਹੂੰ, ਨਾ ਅਸੀਂ ਪਾਣੀ ਦਈਏ ਤੇ ਨਾ ਉਹਨਾਂ ਤੋਂ ਕਹੀਏ ਕਿ ਸਾਨੂੰ ਦਿਓ। ਹੂੰ, ਤੇ ਫਿਰ ਆਓ ਨਾ ਲੀਕ ਖਿੱਚ ਕੇ। ਜੀ। ਸੋ ਇਸ ਲਈ ਇਹ ਸਾਰੇ ਵਰਤਾਰੇ ਦੇ ਵਿੱਚ ਹੂੰ, ਹੂੰ, ਕੱਲ ਇੰਨਾ ਦੱਸਣ ਦੇ ਲਈ, ਜੇ ਸਿਰਫ ਕਿ ਐਸਵਾਈਐਲ ਦਾ ਹੱਲ ਬਾਈਐਸਐਲ ਆ, ਉਹਦੇ ਲਈ ਉਹ 30 ਕਰੋੜ ਫੂਕਣੇ ਸੀ। ਜਨਾਬ ਇਹ ਹੱਲ ਤੁਸੀਂ ਬਹੁਤ ਪਹਿਲਾਂ ਦੱਸ ਚੁੱਕੇ ਹੋ। ਹੂੰ, ਜੀ, ਜੀ।